व्यूअर्स फिर दोबारा ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਲੀਡਰ ਸਾਹਿਬ ਹੁਣ ਸਾਡੇ ਦਰਸ਼ਕਾਂ ਦਾ ਸਵਾਲ ਦੇ ਦੇਣ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ ਆਰੀਆ ਸਮਾਜੀਆਂ ਦਾ ਪੰਜਾਬ ਦੇ ਵਿੱਚ ਦਬਦਬਾ ਸੀ। 1888 ਤੱਕ ਰਿਹਾ। ਈਵਨ ਕੁਝ ਸਿੱਖ ਵੀ ਜਿਨ੍ਹਾਂ 'ਚ ਭਾਈ ਦਿੱਤ ਸਿੰਘ ਔਰ ਦੂਜੇ ਮਿਆ ਸਿੰਘ, ਇਤਿਹਾਸਕ ਜਵਾਹਰ ਸਿੰਘ ਆਰੀਆ ਸਮਾਜ ਦਾ ਹਿੱਸਾ ਸੀ ਜੀ। ਪਰ 1888 'ਚ ਫਿਰ ਇਹਨਾਂ ਤਿੰਨਾਂ ਨੇ, ਜਵਾਹਰ ਸਿੰਘ, ਕਪੂਰ, ਦਿੱਤ ਸਿੰਘ ਔਰ ਭਾਈ ਮਿਆ ਸਿੰਘ ਨੇ ਆਰੀਆ ਸਮਾਜ ਨੂੰ ਫਾਈਨਲੀ ਛੱਡਿਆ ਕਿਉਂਕਿ ਇਹਨਾਂ ਨੂੰ ਰਿਅਲਾਈਜ਼ ਹੋਇਆ ਵੀ ਇਹ ਤਾਂ ਬਿਲਕੁਲ ਹੀ ਐਂਟੀ ਸਿੱਖ ਨੇ। 1967 ਦੇ ਵਿੱਚ ਲਛਮਣ ਸਿੰਘ ਗਿੱਲ ਮੁੱਖ ਮੰਤਰੀ ਬਣਿਆ, ਸੰਤ ਦਲ ਨੂੰ ਛੱਡ ਕੇ ਗਿਆ ਸੀ। ਪਰ ਜਿਹੜੇ ਦੋ ਕੰਮ ਚੰਗੇ ਕੀਤੇ ਲਛਮਣ ਸਿੰਘ ਗਿੱਲ ਨੇ ਆਪਣੇ 9-10 ਮਹੀਨੇ ਦੀ ਚੀਫ ਮਿਨਿਸਟਰਸ਼ਿਪ ਦੇ ਵੇਲੇ ਪੰਜਾਬੀ ਨੂੰ ਰਾਜ ਭਾਸ਼ਾ ਬਣਾਇਆ ਔਰ ਪੰਜਾਬ ਦੇ ਪਿੰਡਾਂ ਨੂੰ ਲਿੰਕ ਰੋਡਸ ਦੇ ਰਾਹੀਂ ਇੱਕ ਦੂਜੇ ਦੇ ਨਾਲ ਜੋੜਿਆ। 2011 ਦੇ ਵਿੱਚ ਖਾਲਸਾ ਹੈਰੀਟੇਜ ਕੰਪਲੈਕਸ ਅਨੰਦਪੁਰ ਸਾਹਿਬ ਦਾ ਉਦਘਾਟਨ ਬਾਦਲ ਨੇ ਕੀਤਾ। 8ਵਾਂ ਅਜੂਬਾ ਕਹਿੰਦਾ ਸੀ ਜੀ, ਅਜੂਬਾ 8ਵਾਂ ਜੀ। ਤੇ ਉਹ ਆਸਾਰਾਮ ਜਿਹੜਾ ਰੇਪਿਸਟ ਹੈ, ਨਿਤਨ ਗੀਤਕਾਰੀ ਸ਼੍ਰੀ ਰਵੀ ਸ਼ੰਕਰ, ਇਹ ਸੱਦੇ ਹੋਏ ਸੀ। ਤੇ ਅੱਜ ਉਹਦਾ ਕੀ ਹਾਲ ਹੈ ਖਾਲਸਾ ਹੈਰੀਟੇਜ ਕੰਪਲੈਕਸ? ਖਾਲਸੇ ਵਾਲੀ ਗੱਲ ਕੋਈ ਨਹੀਂ ਹੈ, ਬਾਕੀ ਉੱਥੇ ਜਿਹੜਾ ਹੈ ਉਹ ਉਹਦੀਆਂ ਰਿਪੋਰਟਸ ਆਉਂਦੀਆਂ ਹੀ ਨੇ ਵੀ ਉੱਥੇ ਕੁਛ ਵੀ ਨਹੀਂ ਹੈ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ ਜਿਹੜਾ 2348 ਦੇ ਵਿੱਚ ਬਿਫੋਰ ਕ੍ਰਾਈਸਟ, ਅੱਜ ਤੋਂ 5000 ਸਾਲ ਪਹਿਲਾਂ ਬਾਈਬਲ ਦੇ ਮੁਤਾਬਕ ਇਹ ਕਿਹਾ ਜਾਂਦਾ ਹੈ ਕਿ ਵੀ ਕੋਈ ਹੜ੍ਹ ਆਏ ਸੀ ਜਿਨ੍ਹਾਂ ਨੇ ਭਾਰੀ ਤਬਾਹੀ ਕੀਤੀ ਸੀ। 1715 ਦੇ ਵਿੱਚ ਪਹਿਲਾ ਇੰਗਲਿਸ਼ ਪੇਟੈਂਟ ਅਮਰੀਕਨ ਨੂੰ ਉਹਨਾਂ ਨੇ ਦਿੱਤਾ ਕਿ ਕਾਰਨ ਜਿਹੜੀ ਮੇਜ਼ ਹੈ ਜਾਂ ਮੱਕੀ ਹੈ ਇਹਨੂੰ ਕਿਵੇਂ ਪ੍ਰੋਸੈਸ ਕਰਨਾ। 1867 'ਚ ਐਲਫਰੈਡ ਨੋਬਲ ਨੇ ਡਾਇਨਾਮਾਈਟ ਦਾ ਪੇਟੈਂਟ ਲਿਆ ਹੈ। ਉਹੀ ਐਲਫਰੈਡ ਨੋਬਲ ਹੈ ਜਿਹਨੇ ਫਿਰ ਬਹੁਤ ਸਾਰੀ ਆਪਣੀ ਜਾਇਦਾਦ ਛੱਡੀ, ਜਿਹਦੇ ਤੇ ਆਧਾਰਿਤ ਨੋਬਲ ਪ੍ਰਾਈਜ਼ ਦੁਨੀਆ ਨੂੰ ਦਿੱਤੇ ਜਾਂਦੇ ਨੇ ਜੀ। 1897 ਦੇ ਵਿੱਚ ਸਪੇਨ ਨੇ ਪੋਰਟੋ ਰੀਕੋ ਨੂੰ ਜਿਹੜੀ ਆਟੋਨਮੀ ਦਿੱਤੀ। 1920 ਦੇ ਵਿੱਚ ਪਹਿਲੀ ਥੈਂਕਸਗਿਵਿੰਗ ਪੈਰੇਡ ਜਿਹੜੀ ਹੈ ਉਹ ਫਿਲਾਡੈਲਫੀਆ ਦੇ ਵਿੱਚ ਹੋਈ। ਹੁਣ ਵੀ ਆ ਰਿਹਾ ਥੈਂਕਸਗਿਵਿੰਗ 2 ਦਿਨ ਬਾਅਦ। 1955 ਦੇ ਵਿੱਚ ਰੇਸ ਸੈਗਰੀਗੇਸ਼ਨ ਨੂੰ ਅਮਰੀਕਾ ਦੀਆਂ ਬੱਸਾਂ ਔਰ ਟ੍ਰੇਨਸ ਦੇ ਵਿੱਚ ਬੈਨ ਕੀਤਾ ਗਿਆ ਕਿ ਵੀ ਅੱਡ ਨਹੀਂ ਬਹਿਣਗੇ। 1963 'ਚ ਜਿਹੜਾ ਕੈਨੇਡੀ ਨੂੰ ਪ੍ਰੈਜ਼ੀਡੈਂਟ ਨੂੰ ਗੋਲੀ ਮਾਰ ਕੇ ਮਾਰਿਆ ਗਿਆ ਸੀ, ਅੱਜ ਦੇ ਦਿਨ ਉਹਨੂੰ ਆਰਲਿੰਗਟਨ ਨੈਸ਼ਨਲ ਸਿਮੈਟਰੀ ਦੇ ਵਿੱਚ ਫਾਈਨਲ ਬਰੀਅਲ ਦਿੱਤੀ ਗਈ। ਔਰ 1973 'ਚ ਇਹ ਹੁਣ 55 ਮਾਈਲਸ ਪਰ ਆਵਰ ਸਪੀਡ ਸੜਕਾਂ ਤੇ ਹੁੰਦੀ ਹੈ। ਇਹ 1973 ਦੇ ਵਿੱਚ ਫਾਈਨਲ ਹੋਇਆ ਸੀ ਕਿ ਵੀ ਇਹਦੇ ਨਾਲ ਐਨਰਜੀ ਕੰਜ਼ਰਵ ਹੁੰਦੀ ਹੈ। ਔਰ 1992 'ਚ ਚੈਕੋਸਲੋਵਾਕੀਆ ਦੀ ਪਾਰਲੀਮੈਂਟ ਨੇ ਇਹ ਮਤਾ ਕੀਤਾ ਕਿ ਜੀ ਇਹ ਦੋ ਦੇਸ਼ ਦੇ ਬਣਾਏ ਜਾਣ, ਇੱਕ ਚੈਕ ਰਿਪਬਲਿਕ ਔਰ ਇੱਕ ਸਲੋਵਾਕੀਆ। ਸੋ ਇਹ ਵਰਲਡ ਹਿਸਟਰੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅਗਲਾ ਸਵਾਲ ਹੈ, ਭਾਰਤ ਸਰਕਾਰ ਵੱਲੋਂ ਜਾਰੀ ਇੱਕ ਰਿਪੋਰਟ ਅਨੁਸਾਰ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ 4 ਲੱਖ ਦੇ ਕਰੀਬ ਕੈਦੀਆਂ ਵਿੱਚੋਂ 53% ਮੁਸਲਮਾਨ, ਦਲਿਤ ਅਤੇ ਆਦੀਵਾਸੀ ਹਨ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ, ਇਹ ਆਫੀਸ਼ੀਅਲ ਰਿਪੋਰਟ ਹੈ, ਸਮਾਜਿਕ ਪਿਛੋਕੜ ਨਾਲ ਸੰਬੰਧਿਤ ਜਾਰੀ ਕੀਤੀ ਗਈ ਹੈ। ਉਹਦੇ 'ਚ ਇਹ ਕਿਹਾ ਗਿਆ ਕਿ 4.2 ਲੱਖ ਜਿਹੜੇ ਨੇ ਉਹ ਕੈਦੀ ਨੇ ਭਾਰਤ ਦੀਆਂ ਜੇਲ੍ਹਾਂ 'ਚ ਜੀ। ਉਹਨਾਂ 'ਚੋਂ 53% ਮੁਸਲਮਾਨ, ਦਲਿਤ ਤੇ ਆਦੀਵਾਸੀ ਨੇ। ਉਹਨਾਂ ਦਾ ਅੱਗੋਂ ਬ੍ਰੇਕਡਾਊਨ ਇਹ ਹੈ ਕਿ ਵੀ ਇਹਨਾਂ ਤਿੰਨਾਂ ਭਾਈਚਾਰਿਆਂ ਦੀ 2011 ਦੀ ਸੈਂਸਸ ਮੁਤਾਬਕ ਭਾਰਤ ਦੇ ਵਿੱਚ ਆਬਾਦੀ 39% ਹੈ, ਪਰ ਕੈਦੀ ਇਹਨਾਂ ਦੇ ਹੀ ਨੇ 53%। ਔਰ ਇਹਨਾਂ 'ਚੋਂ ਜਦੋਂ ਅੱਗੋਂ ਬ੍ਰੇਕਅਪ ਹੁੰਦਾ ਹੈ ਕਿ ਵੀ ਦਲਿਤਾਂ ਦੀ ਗਿਣਤੀ ਜਿਹੜੀ ਹੈ ਉਹ 22% ਹੈ, ਪਰ ਵੈਸੇ ਉਹਨਾਂ ਦੀ ਜਿਹੜੀ ਆਬਾਦੀ ਹੈ ਮਰਦਮਸ਼ੁਮਾਰੀ 'ਚੋਂ 17% ਹੈ, ਪਰ ਜੇਲ੍ਹਾਂ 'ਚ 22% ਦਲਿਤ ਨੇ। ਇਸੇ ਤਰ੍ਹਾਂ ਆਦੀਵਾਸੀ 11% ਨੇ, ਭਾਵੇਂ ਉਹਨਾਂ ਦੀ ਆਬਾਦੀ 9% ਹੈ। ਔਰ ਮੁਸਲਮਾਨ ਭਾਰਤ ਦੇ ਵਿੱਚ ਜਿਹੜੇ ਨੇ ਉਹ 13% ਨੇ, ਪਰ ਜੇਲ੍ਹਾਂ ਦੇ ਵਿੱਚ ਮੁਸਲਮਾਨ 20% ਨੇ। ਹੁਣ ਇਹਦੇ 'ਚੋਂ ਦੂਜੇ ਤਾਂ ਕਹਿਣਗੇ ਦੇਖੋ ਜੀ ਇਹ ਕ੍ਰਿਮੀਨਲ ਨੇ, ਅਪਰਾਧ ਬਿਰਤੀ ਨੇ, ਪਰ ਇਹਦਾ ਰੀਜ਼ਨ ਇਹ ਹੈ ਔਰ ਉਸੇ ਰਿਪੋਰਟ 'ਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਜਿਹੜੇ ਨੇ ਉਹ ਇੰਨੇ ਕੁ ਗਰੀਬ ਨੇ ਕਿ ਉਹਨਾਂ ਦੇ ਜਦੋਂ ਕੇਸ ਰਜਿਸਟਰ ਹੁੰਦਾ ਹੈ, ਝੂਠਾ ਹੀ ਹੋਵੇ ਭਾਵੇਂ, ਉਹ ਕੇਸ ਲੜਨ ਦੇ ਹੀ ਪੈਸੇ ਨਹੀਂ ਹੁੰਦੇ। ਜਿਨ੍ਹਾਂ ਦੀ ਜ਼ਮਾਨਤ ਹੋ ਜਾਂਦੀ ਹੈ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਕਿ ਉਹ ਜ਼ਮਾਨਤ ਦੇਖ ਕੇ ਬਾਹਰ ਆ ਸਕਣ। ਔਰ 15 ਸਾਲਾਂ ਤੋਂ ਜਿਹੜੀ ਇਹ ਭਾਵੇਂ ਭਾਰਤ ਦੀਆਂ ਸਰਕਾਰਾਂ ਜੀ ਪੇਂਡੂ ਵਿਕਾਸ, ਦਲਿਤ ਵਿਕਾਸ, ਘੱਟ ਗਿਣਤੀ ਵਿਕਾਸ, ਪਰ ਇਹਦੇ ਬਾਵਜੂਦ ਹੁਣ ਇਹ ਫੈਕਟ ਦੱਸਦਾ ਹੈ ਕਿ ਵੀ ਅੱਧਿਓਂ ਜ਼ਿਆਦਾ 4 ਲੱਖ ਤੋਂ ਜ਼ਿਆਦਾ ਚੋਂ ਜਿਹੜੇ ਨੇ ਉਹ ਮੁਸਲਮਾਨ, ਦਲਿਤ ਤੇ ਆਦੀਵਾਸੀ ਨੇ। ਇਹ ਭਾਰਤ ਦੇ ਵਿੱਚ ਇਹਨਾਂ ਦੀ ਹਾਲਤ ਹੈ। ਪਰ ਇਹਦੇ 'ਚ ਇਹ ਨਹੀਂ ਉਹਨਾਂ ਨੇ ਕਿਹਾ ਹੋਇਆ ਵੀ ਕਿਵੇਂ ਜਿਹੜੇ ਜੱਜ ਨੇ ਉਹ ਵੀ ਬਹੁ ਗਿਣਤੀ ਦੇ ਨੇ, ਉਹ ਵੀ ਨਹੀਂ ਉਹਨਾਂ ਨੂੰ ਇਨਸਾਫ ਦਿੰਦੇ, ਪੁਲਿਸ ਵੀ ਝੂਠੇ ਕੇਸ ਪਾਉਂਦੀ ਹੈ, ਔਰ ਜਿਹੜੇ ਬਹੁ ਗਿਣਤੀ ਵਾਲੇ ਨੇ ਉਹ ਬਾਹਰ ਤੁਰੇ ਫਿਰਦੇ ਨੇ, ਔਰ ਅੱਧਿਓਂ ਜ਼ਿਆਦਾ ਜਿਹੜੇ ਕੈਦੀ ਨੇ ਉਹ ਇਹਨਾਂ ਤਿੰਨਾਂ 'ਚੋਂ ਹੀ ਆਉਂਦੇ ਨੇ। ਇਹਨਾਂ 'ਚ ਸਿੱਖਾਂ ਦੀ ਫਿਗਰ ਨਹੀਂ ਹੈ। ਜੇ ਸਿੱਖਾਂ ਦੀ ਵੀ ਰਲਾਣ ਤਾਂ ਫਿਰ ਇਹ 60% ਦੇ ਨੇੜੇ ਪਹੁੰਚੀ ਹੋਏਗੀ।
ਕਿ ਜਿੰਨੇ ਕੇਸ ਸਿੱਖਾਂ ਦੇ ਖਿਲਾਫ ਰਜਿਸਟਰਡ ਨੇ ਉਹ ਜਿਸ ਕਿਸਮ ਦਾ ਹਾਲ ਹੈ, ਸੋ ਇਹ ਮਹਾਨ ਭਾਰਤ ਦੇਸ਼ ਦਾ ਹਾਲ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ 3 ਸ਼ਲੋਕ ਚੁਣੇ ਨੇ। ਯੂਜੂਅਲੀ ਅਸੀਂ 2 ਚੁਣਦੇ ਹਾਂ, ਪਰ ਕਿਉਂਕਿ ਤੀਸਰੇ ਦਾ ਥੀਮ ਵੀ ਦੂਸਰੇ ਦੇ ਨਾਲ ਮਿਲਦਾ ਸੀ। ਜੀ। ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ, ਇਕਨ ਕਿਨੈ ਚਾਲੀਐ ਦਰਵੇਸ਼ਾਵੀ ਰੀਤ। ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨਹਿ, ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨਹਿ। ਤਨ ਨ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ। ਜੀ। ਸੋ ਬਾਬਾ ਫਰੀਦ ਇੱਕ ਪਾਸੇ ਫਕੀਰੀ ਦਰਵੇਸ਼ੀ ਰੱਬ ਦੇ ਰਸਤੇ ਦੀ ਗੱਲ ਕਰਦੇ ਨੇ। ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ, ਚੋਪੜੀਆਂ ਖਾਣੀਆਂ ਸੌਖੀਆਂ ਨੇ, ਦਰਵੇਸ਼ੀ ਦੇ ਵਿੱਚ ਭੁੱਖ ਨੰਗ ਪਿਆਸ ਹਾਰਡਸ਼ਿਪ ਨੂੰ ਜਰਨਾ ਬੜਾ ਔਖਾ ਹੈ। ਇਹ ਜਿਹੜਾ ਕੋਈ ਇਕਨ ਕਿਨੈ ਚਾਲੀਐ ਦਰਵੇਸ਼ਾਵੀ ਰੀਤ, ਇਸ ਦਰਵੇਸ਼ੀ ਦੇ ਰਸਤੇ ਤੇ ਫਕੀਰੀ ਦੇ ਰਸਤੇ ਤੇ ਰੱਬ ਨੂੰ ਪਿਆਰ ਕਰਨ ਵਾਲੇ ਰਸਤੇ ਤੇ ਕੋਈ ਤੁਰ ਸਕਦੇ। ਔਰ ਇਸ ਰਸਤੇ ਤੇ ਤੁਰਿਆ ਬਾਬਾ ਫਰੀਦ ਕਹਿੰਦੇ ਨੇ ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨਹਿ, ਕਿ ਮੇਰਾ ਤਨ ਜਿਹੜਾ ਹੈ ਉਹ ਓਵਨ ਦੀ ਤਰ੍ਹਾਂ ਤੰਦੂਰ ਦੀ ਤਰ੍ਹਾਂ ਤਪ ਰਿਹਾ ਹੈ, ਮੇਰੇ ਹੱਡਾਂ 'ਚ ਇਵੇਂ ਹੈ ਜਿਵੇਂ ਕਿ ਮਾਨੋ ਲੱਕੜਾਂ ਵਾਂਗ ਇਹ ਬਲ ਰਿਹਾ। ਔਰ ਮੈਂ ਕਿਉਂ ਆਪਣੇ ਪਿਆਰੇ ਦੀ ਤੜਫ ਦੇ ਵਿੱਚ, ਆਪਣੇ ਪਿਆਰੇ ਦੇ ਮਿਲਣ ਦੇ ਲਈ, ਜੇ ਮੂੰਹ ਪਿਰੀ ਮਿਲਨ ਹੈ, ਪਿਰੀ ਪਿਆਰਾ, ਕਿ ਮੇਰਾ ਪਿਆਰਾ ਮਿਲੇ, ਇਸ ਦੇ ਲਈ ਭਾਵੇਂ ਜੇ ਮੇਰੇ ਪੈਰ ਥੱਕ ਜਾਣ ਤੇ ਮੈਂ ਸਿਰ ਭਾਰ ਤੁਰ ਕੇ ਜਾਵਾਂ ਆਪਣੇ ਪਿਆਰੇ ਨੂੰ ਮਿਲਣ। ਪਰ ਫਿਰ ਅਗਲੇ ਸ਼ਲੋਕ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੈਨੂੰ ਕੀ ਲੋੜ ਪਈ ਹੈ, ਤਨ ਨਾ ਤਪਾਏ ਤਨੂਰ ਜਿਉ, ਤਨ ਨੂੰ ਕਿਉਂ ਤੰਦੂਰ ਦੀ ਤਰ੍ਹਾਂ ਤਪਾਣਾ, ਆਪਣੇ ਸਰੀਰ ਨੂੰ ਕਸ਼ਟ ਚ ਪਾਣਾ, ਬਾਲਣ ਹੱਡ ਨਾ ਬਾਲ, ਆਪਣੇ ਹੱਡਾਂ ਦਾ ਬਾਲਣ ਕਿਉਂ ਬਣਾਣਾ। ਸਿਰ ਪੈਰੀ ਕਿਆ ਫੇੜਿਆ, ਤੂੰ ਕਹਿੰਦਾ ਜੀ ਨਹੀਂ ਪੈਰ ਨਹੀਂ, ਮੈਂ ਸਿਰ ਦੇ ਪਰਨੇ ਤੁਰ ਕੇ, ਉਹਨਾਂ ਨੇ ਕੀ ਵਿਗਾੜਿਆ, ਸਿਰ ਪੈਰਾਂ ਨੇ ਵੀ ਉਹਨਾਂ ਨੂੰ ਕਰਨਾ। ਅੰਦਰ ਪਿਰੀ ਨਿਹਾਲ, ਆਪਣੇ ਅੰਦਰ ਆਪਣੇ ਪਿਆਰੇ ਦਾ ਦੀਦਾਰ ਕਰ। ਜੇ ਤੇਰੇ ਅੰਦਰ ਤੇਰਾ ਪਿਆਰਾ ਵਸਦੇ ਤੇ ਤੈਨੂੰ ਤਨ ਨੂੰ ਤੰਦੂਰ ਬਣਾਉਣ, ਹੱਡਾਂ ਨੂੰ ਬਾਲਣ ਬਣਾਉਣ ਤੇ ਹੋਰ ਜੋ ਨਿਕਲਣ ਦੀ ਲੋੜ ਨਹੀਂ ਹੈ। ਸੋ ਅਲਟੀਮੇਟਲੀ ਇਹੀ ਹੈ ਕਿ ਅੰਦਰ ਪਿਰੀ ਨਿਹਾਲ, ਆਪਣੇ ਅੰਦਰ ਉਸ ਨਿਰੰਕਾਰ ਨੂੰ ਖੋਜੀਏ, ਲੱਭੀਏ। ਔਰ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਸੀ ਕਿ ਭਾਈ ਬਾਹਰ ਕੀ ਲੱਭਦਾ, ਕਿ ਭਾਈ ਉਹ ਤੇਰੇ ਅੰਦਰ ਵਸਦਾ, ਕਿ ਉਹਨੂੰ ਆਪਣੇ ਬਾਹਰ ਭੀਤਰ ਏਕੋ ਜਾਨੋ, ये गुर ज्ञान बताई, कह नानक बिन आपा चीने, मिटे न परम की काई। काहे रे बन खोजन जाई, सर्ब निवासी सदा अलेपा, तो ही संग समाई। तो प्यारा तेरे नाल है, तो बाबा जी कहते हैं अंदर पिरी निहाल, अपने अंदर अपने प्यारे ਨੂੰ ਦੇਖ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਜਾਬ ਸਾਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।